ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਦੇ ਨਾਲ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਉਹਨਾਂ ਦੇ ਨਾਲ ਕੁਛ ਖਬਰਾਂ 'ਤੇ ਨਜ਼ਰ ਮਾਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੋ ਕਿਸਾਨਾਂ ਦਾ ਮੁੱਦਾ ਚੱਲ ਰਿਹਾ। ਮੁੱਖ ਮੰਤਰੀ ਦੀ ਕਿਸਾਨਾਂ ਦੇ ਨਾਲ ਅੱਜ ਮੀਟਿੰਗ ਹੋਊਗੀ। ਤਾਂ ਜਿਹੜੇ ਕਿਸਾਨ ਨੇ ਉਹਨਾਂ ਦਾ ਤਾਂ ਸਾਰਾ ਇਸ ਵੇਲੇ ਜ਼ੋਰ ਲੱਗਿਆ ਹੋਇਆ ਕਿ 26 ਤੇ 27 ਦਿੱਲੀ ਜਿਹੜਾ ਉਹ ਜਾਣਾ, ਔਰ ਦਿੱਲੀ ਉਹਨਾਂ ਨੇ ਇਹਦੀ 25 ਤਰੀਕ ਤੋਂ ਤਕਰੀਬਨ ਇੱਥੋਂ ਚਾਲੇ ਜਿਹੜੇ ਜੀ ਉਹ ਪਾ ਦੇਣੇ ਆ। ਥਾਂ ਥਾਂ ਦੇ ਉੱਤੇ ਪਿੰਡਾਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਪਹੁੰਚ ਕਰ ਰਹੀਆਂ ਨੇ ਜਥੇਬੰਦੀਆਂ, ਤਾਂ ਕਿ ਲੋਕਾਂ ਨੂੰ ਲਾਮਬੰਦ ਇਹਦੇ ਵਾਸਤੇ ਜਿਹੜਾ ਉਹ ਕੀਤਾ ਜਾ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਦੀ ਮਾਲ ਗੱਡੀਆਂ ਦੀ ਆਵਾਜਾਈ ਬਹਾਲੀ ਦੇ ਵਾਸਤੇ ਇਹ ਦੁਬਾਰਾ ਤੋਂ ਕੋਸ਼ਿਸ਼ਾਂ ਆਰੰਭੀਆਂ ਨੇ। ਵੈਸੇ ਇਹਦੇ ਵਿੱਚ ਕਿਸਾਨਾਂ ਦਾ ਤਾਂ ਕੋਈ ਰੋਲ ਇਸ ਪੱਖੋਂ ਹੈ ਨਹੀਂਗਾ ਕਿ ਉਹਨਾਂ ਨੇ ਟਰੈਕ ਖਾਲੀ ਕਰਤੇ, ਮੁੜ ਕੇ ਉਹਨਾਂ ਨੇ ਰੇਲਵੇ ਸਟੇਸ਼ਨ ਆਖਿਆ ਉਹ ਖਾਲੀ ਕਰ ਦਿੱਤੇ। ਇਹ ਤਾਂ ਦੇਰ ਹੋ ਗਈ। ਅੜੀ ਤਾਂ ਕੇਂਦਰ ਦੀ ਸਰਕਾਰ ਹੈ। ਕੈਪਟਨ ਅਮਰਿੰਦਰ ਸਿੰਘ ਹੋਰੀ ਕਿਸਾਨਾਂ ਦੇ ਨਾਲ ਅੱਜ ਜਿਹੜੀ ਉਹ ਮੀਟਿੰਗ ਕਰ ਰਹੇ ਆ। ਅਜੇ ਦਿੱਲੀ ਵੱਲ ਨੂੰ ਨਹੀਂ ਜਾਂਦੇ, ਪ੍ਰਧਾਨ ਮੰਤਰੀ ਵੱਲ ਨੂੰ ਨਹੀਂ ਜਾਂਦੇ। ਮੁੱਖ ਮੰਤਰੀ ਹੋਰਾਂ ਨੇ ਅੱਜ ਦੁਪਹਿਰੇ 30 ਕਿਸਾਨ ਧਿਰਾਂ ਦੇ ਨਾਲ ਪੰਜਾਬ ਭਵਨ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਸੱਦੀ ਹੈ। ਇਹਦਾ ਬਕਾਇਦਾ ਸੱਦਾ ਪੱਤਰ ਜਿਹੜਾ ਉਹ ਭੇਜਿਆ ਗਿਆ। ਇਹਦੇ ਸੰਬੰਧੀ ਜਿਹੜੀ ਆ ਕਿਸਾਨ ਧਿਰਾਂ ਦੇ ਵੱਲੋਂ ਪਹਿਲਾਂ ਕਿਸਾਨ ਭਵਨ 'ਚ ਮੀਟਿੰਗ ਕਰਕੇ ਰਣਨੀਤੀ ਤਿਆਰ ਕੀਤੀ ਜਾਊਗੀ। ਕਿਸਾਨ ਧਿਰਾਂ ਮਾਲ ਗੱਡੀਆਂ ਦੇ ਨਾਲ ਮੁਸਾਫਰ ਗੱਡੀਆਂ ਚਲਾਏ ਜਾਣ ਦੀ ਸਹਿਮਤੀ ਦੇ ਸਕਦੀਆਂ ਨੇ, ਕਿਉਂਕਿ 2 ਦਿਨ ਪਹਿਲਾਂ 14 ਕਿਸਾਨ ਧਿਰਾਂ ਅੰਦਰੋਂ ਅੰਦਰੀ ਇਸ ਗੱਲ ਲਈ ਰਜ਼ਾਮੰਦ ਸੀ ਕਿ ਮਾਲ ਗੱਡੀਆਂ ਦੇ ਨਾਲ ਯਾਤਰੀ ਗੱਡੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਜਾਣ। ਉਦੋਂ ਵੋਟਿੰਗ ਜਿਹੜੀ ਜੀ ਉਹ ਕੀਤੀ। ਇਸ ਚੀਜ਼ ਦਾ ਲਾਹਾ ਪੰਜਾਬ ਸਰਕਾਰ ਜਿਹੜੀ ਆ ਉਹ ਲੈਣਾ ਚਾਹੁੰਦੀ ਹੈ ਕਿ ਜੇ ਕਿਸਾਨ ਧਿਰਾਂ ਅੰਦਰੋਂ ਪਾਰਟੀਆਂ ਨੇ, ਅੱਧੀਆਂ ਨੂੰ ਨਾਲ ਕਰਕੇ ਦੂਜੀਆਂ ਨੂੰ ਵੀ ਜਿਹੜਾ ਨਾਲ ਕਰ ਲਓ ਕਿ ਤੁਸੀਂ ਜਿਹੜੀਆਂ ਮੁਸਾਫਰ ਗੱਡੀਆਂ ਨੇ ਉਹ ਵੀ ਜਿਹੜੇ ਉਹ ਚੱਲ ਲੈਣ ਦਿਓ, ਤਾਂ ਕਿ ਮਾਲ ਗੱਡੀਆਂ ਜਿਹੜੀਆਂ ਉਹ ਇਹਦੇ ਨਾਲ ਤੁਰ ਪੈਣ। ਕੇਂਦਰ ਦੀ ਸਰਕਾਰ ਇਸ ਗੱਲ ਦੇ ਉੱਤੇ ਜਿਹੜੀ ਉਹ ਅੜੀ ਹੋਈ ਆ ਕਿ ਜੇ ਪੈਸੰਜਰ ਟ੍ਰੇਨ ਚੱਲਣਗੀਆਂ ਤੇ ਮਾਲ ਗੱਡੀਆਂ ਜਿਹੜੀਆਂ ਉਹ ਚਲਾਉਣੀਆਂ। ਹੁਣ ਇਹ ਜਿਹੜਾ ਡੈਡਲਾਕ ਹੋਇਆ ਪਿਆ, ਕੇਂਦਰ ਦੀ ਸਰਕਾਰ ਨੇ ਮੁੜ ਕੇ ਕਿਸਾਨਾਂ ਨੂੰ ਗੱਲਬਾਤ ਵਾਸਤੇ ਵੀ ਨਹੀਂ ਜਿਹੜਾ ਵੀ ਉਹ ਸੱਦਿਆ, ਉਹਦੀ ਅੜੀ ਕਾਇਮ ਆ। ਔਰ ਦੇਖਿਆ ਜਾਵੇ ਤਾਂ ਜਿਹੜਾ ਪੰਜਾਬ ਹੈ ਉਹਨੂੰ ਘੇਰ ਲਿਆ ਗਿਆ ਕੇਂਦਰ ਦੀ ਸਰਕਾਰ ਦੇ ਵੱਲੋਂ ਅਰਥ ਵਿਵਸਥਾ ਦੇ ਤੌਰ ਦੇ ਉੱਤੇ, ਕਿਉਂਕਿ ਸਾਰੇ ਜਿਹੜੇ ਬਿਜ਼ਨਸ ਨੇ ਜਿਹੜੇ ਮਾਲ ਗੱਡੀਆਂ ਦੇ ਨਾਲ ਜੁੜੇ ਨੇ, ਛੋਟੇ ਬਿਜ਼ਨਸ, ਉਹਨਾਂ ਦੇ ਉੱਤੇ ਵੀ ਇਹਦਾ ਬਹੁਤ ਵੱਡਾ ਇੰਪੈਕਟ ਜਿਹੜਾ ਉਹ ਪੈ ਰਿਹਾ। ਹੁਣ ਵੇਖਣਾ ਜਿਹੜਾ ਇਹ ਹੋਊਗਾ ਕਿ ਇਹ ਕਿਹਾ ਜਾ ਰਿਹਾ ਕਿ ਇੱਥੇ ਕਿਸਾਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਦੇ ਵਾਸਤੇ ਸਮਾਂ ਜਿਹੜਾ ਉਹ ਮੰਗਿਆ। ਇਹ ਵੀ ਪਤਾ ਲੱਗਾ ਕਿ ਕੇਂਦਰ ਸਰਕਾਰ ਮੁੱਖ ਮੰਤਰੀ ਪੰਜਾਬ ਨੂੰ ਮੀਟਿੰਗ ਲਈ ਸਮਾਂ ਦੇਣ ਦੇ ਵਾਸਤੇ ਤਿਆਰ ਤਾਂ ਹੈਗੀ ਹੈ, ਪਰ ਉਦੋਂ ਪਹਿਲਾਂ ਮੁੱਖ ਮੰਤਰੀ ਨੂੰ ਕਿਸਾਨ ਧਿਰਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਦੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਆ, ਕਿਉਂਕਿ ਕਿਸਾਨ ਧਿਰਾਂ ਦੇ ਦਿੱਲੀ ਚਲੋ ਅੰਦੋਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਦੇ ਸਕਦੇ ਆ। ਦੇਖੋ ਹੁਣ ਇਹ ਨਿਰਭਰ ਕਰਦਾ ਮੁੱਖ ਮੰਤਰੀ ਦੇ ਉੱਤੇ ਕਿ ਉਹ ਜਿਹੜਾ ਪੰਜਾਬ ਦਾ ਕੇਸ, ਕਿਸਾਨਾਂ ਦਾ ਕੇਸ, ਉਹ ਕੇਂਦਰ ਦੀ ਸਰਕਾਰ ਦੇ ਕੋਲੇ ਰੱਖ ਪਾਉਂਦੇ ਆ ਜਾਂ ਨਹੀਂ, ਕਿਉਂਕਿ ਫਸੀ ਕੇਂਦਰ ਦੀ ਸਰਕਾਰ ਵੀ ਹੈ। ਉਹਨੂੰ ਪਤਾ ਕਿ 26-27 ਤਰੀਕ ਨੂੰ ਸਮੁੱਚੇ ਮੁਲਕ ਦੇ ਜਿਹੜੇ ਕਿਸਾਨ ਨੇ ਉਹ ਇਕਜੁੱਟ ਹੋ ਗਏ ਆ ਤੇ ਦਿੱਲੀ ਜਿਹੜੀ ਆ ਉਹ ਘਿਰ ਸਕਦੀ ਹੈ। ਉਦੋਂ ਪਹਿਲਾਂ ਜਿਹੜਾ ਜੀ ਹੁਣ ਮੁੱਖ ਮੰਤਰੀ ਨੂੰ ਜਿਹੜਾ ਉਹ ਸਮਾਂ ਦੇਣਾ, ਇਹ ਉਸੇ ਕੜੀ ਦਾ ਜਿਹੜਾ ਜੀ ਉਹ ਪਾਰਟ ਹੈ। ਹਾਲਾਂਕਿ ਬੇਸ਼ੱਕ ਜੇ ਟ੍ਰੇਨਾਂ ਚੱਲ ਪੈਂਦੀਆਂ ਨੇ ਤੇ ਉਹਦੇ ਨਾਲ ਕੋਈ ਕਿਸਾਨਾਂ ਦੇ 26-27 ਵਾਲੇ ਨੂੰ ਕੋਈ ਫਰਕ ਜਿਹੜਾ ਜੀ ਉਹ ਨਹੀਂ ਪੈਣਾ, ਪਰ ਕੇਂਦਰ ਦੀ ਸਰਕਾਰ ਇਹਨੂੰ ਆਪਣੀ ਜਿੱਤ ਵਜੋਂ ਵੀ ਲੈ ਸਕਦੀ ਹੈ ਕਿ ਅਸੀਂ ਆਪਣੀ ਗੱਲ ਤੇ ਅੜੇ ਸੀ ਤੇ ਦੇਖ ਲਓ ਫਿਰ ਉਹ ਚਲਵਾ ਕੇ ਛੱਡੀਆਂ। ਦੂਜਾ ਪੱਖ ਇਹ ਹੈ ਕਿ ਇਸ ਅੜੀ ਦੇ ਵਿੱਚ ਜੇ ਮੁੱਖ ਮੰਤਰੀ ਉਹਨੂੰ ਸਮਾਂ ਮਿਲ ਜਾਣਾ, ਅੱਜ ਭਲਕੀ ਜਿਹੜਾ ਜੀ ਉਹ ਮਿਲ ਜਾਣਾ ਸੋਮਵਾਰ ਤੱਕ, ਉਹਦੇ ਵਿੱਚ ਕਿਸਾਨਾਂ ਦੇ ਜਿਹੜੇ ਖੇਤੀ ਬਿੱਲ ਹੈ ਇਹਦਾ ਵਿਰੋਧ ਉੱਥੇ ਪ੍ਰਧਾਨ ਮੰਤਰੀ ਕੋਲੇ ਕਰ ਪਾਉਂਦੇ ਆ ਜਾਂ ਨਹੀਂ, ਇਹ ਬਹੁਤ ਵੱਡਾ ਇੱਕ ਸਵਾਲ ਹੈ ਕਿ ਉਹ ਰੱਖ ਪਾਉਣਗੇ ਜਾਂ ਨਹੀਂ, ਜਿਹਦੇ ਚਾਂਸਸ ਥੋੜੇ ਘੱਟ ਨੇ। ਕਿਉਂਕਿ ਇੱਕ ਗੱਲ ਇਹ ਵੀ ਨਹੀਂ ਭੁੱਲਣੀ ਚਾਹੀਦੀ ਕਿ ਮੁੱਖ ਮੰਤਰੀ ਹੋਰੀ ਆਪ ਘਿਰੇ ਆ ਈਡੀ ਦੇ ਮਾਮਲੇ ਦੇ ਵਿੱਚ, ਸੋ ਇਸ ਕਰਕੇ ਸਟਰੋਂਗਲੀ ਉਹ ਰੱਖ ਪਾਉਣਗੇ ਇਹ ਨਹੀਂ ਅਜੇ ਕੁਝ ਵੀ ਜਿਹੜਾ ਜੀ ਉਹ ਕਿਹਾ ਜਾ ਸਕਦਾ। ਕੋਸ਼ਿਸ਼ ਹੈ ਚਲੋ ਜੇ ਘੱਟੋ ਘੱਟ ਟ੍ਰੇਨ ਜਿਹੜਾ ਉਹ ਚੱਲਣ ਦੇ ਨਾਲ ਜਿਹੜਾ ਰੌਲਾ ਪਾਇਆ ਜਾ ਰਿਹਾ ਵਪਾਰੀ ਵਰਗ ਦੇ ਵੱਲੋਂ, ਜੇ ਟ੍ਰੇਨ ਚੱਲ ਵੀ ਪੈਂਦੀਆਂ ਨੇ
ਉਹਦੇ ਨਾਲ ਕੋਈ ਬਹੁਤ ਵੱਡਾ ਫਰਕ ਨਹੀਂ ਪੈਣ ਲੱਗਿਆ, ਕਿਉਂਕਿ ਟਰੈਕ ਤਾਂ ਕਿਸਾਨਾਂ ਨੇ ਸਾਰੇ ਖਾਲੀ ਕੀਤੇ ਹੀ ਹੋਏ ਆ ਜੀ। ਉਹ ਤਾਂ ਕਾਫੀ ਟਾਈਮ ਤੋਂ ਕੀਤੇ ਹੋਏ ਆ। ਤੇ ਅੱਗੇ ਗੱਲ ਕਰਦੇ ਆ ਕਾਂਗਰਸ ਦੇ ਵਿੱਚ ਜੋ ਕਾਟੋ ਕਲੇਸ਼ ਆ, ਹਾਈ ਕਮਾਂਡ ਨੇ ਬਣਾਈਆਂ 3 ਕਮੇਟੀਆਂ। ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਸੋਨੀਆ ਗਾਂਧੀ ਨੇ 3 ਕਮੇਟੀਆਂ ਬਣਾਈਆਂ ਨੇ। ਕਮੇਟੀਆਂ ਪਾਰਟੀ ਲਈ ਆਰਥਿਕਤਾ, ਕੌਮੀ ਸੁਰੱਖਿਆ ਤੇ ਵਿਦੇਸ਼ ਮਾਮਲਿਆਂ ਦੇ ਨਾਲ ਜੁੜੇ ਮੁੱਦਿਆਂ ਦੀ ਰਣਨੀਤੀ ਜਿਹੜੀ ਉਹ ਬਣਾਉਣਗੀਆਂ। ਇਹਨਾਂ ਸਾਰੀਆਂ ਕਮੇਟੀਆਂ ਦੇ ਮੁਖੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਣਗੇ। ਕਾਂਗਰਸ ਨੇ ਦੇਰ ਦੇ ਨਾਲ ਇਹ ਥੋੜਾ ਜਿਹੜਾ ਜੀ ਉਹ ਫੈਸਲਾ ਕੀਤਾ, ਥੋੜੀ ਦੇਰ ਨਾਲ ਨਹੀਂ ਜੀ, ਬਹੁਤ ਦੇਰ ਨਾਲ। 19 ਦੀਆਂ ਚੋਣਾਂ ਦੇ ਵਿੱਚ ਜੇ ਡਾਕਟਰ ਸਾਹਿਬ ਨੂੰ ਮੂਹਰੇ ਲਾਇਆ ਜਾਂਦਾ ਤਾਂ ਸ਼ਾਇਦ ਕਾਂਗਰਸ ਦੀ ਸਥਿਤੀ ਕੁਝ ਹੋਰ ਹੁੰਦੀ, ਪਰ ਉੱਥੇ ਤਾਂ ਜਿੱਦ ਜਿਹੜੀ ਉਹ ਪ੍ਰਧਾਨ ਮੰਤਰੀ ਬਣਾਉਣ ਦੀ ਹੈ। ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਜਿਹਨੇ ਪਿਛਲੇ ਦਿਨੀ ਪਾਰਟੀ ਲੀਡਰਸ਼ਿਪ ਦੇ ਬਾਰੇ ਸਵਾਲ ਉਠਾਏ ਸੀ, ਉਹਨੂੰ ਕਿਸੇ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਆਰਥਿਕ ਮਾਮਲਿਆਂ ਬਾਰੇ ਕਮੇਟੀ ਦੇ ਵਿੱਚ ਪੀ ਚਿਦੰਬਰਮ, ਦਿਗਵਿਜੇ ਸਿੰਘ, ਮਲਕਰਜਨ ਖੜਗੇ ਮੈਂਬਰ ਹੋਣਗੇ, ਜਦੋਂ ਕਿ ਜੈਰਾਮ ਰਮੇਸ਼ ਕਨਵੀਨਰ ਹੋਣਗੇ। ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਕਨਵੀਨਰ ਸਲਮਾਨ ਖੁਰਸ਼ੀਦ ਹੋਣਗੇ, ਜਦੋਂ ਕਿ ਆਨੰਦ ਸ਼ਰਮਾ, ਸ਼ਸ਼ੀ ਥਰੂਰ, ਸਪਤਗਿਰੀ ਇਲਾਕਾ ਮੈਂਬਰ ਹੋਣਗੇ। ਕੌਮੀ ਸੁਰੱਖਿਆ ਦੀ ਜਿਹੜੀ ਕਮੇਟੀ ਆ ਉਹਦੇ ਕਨਵੀਨਰ ਵਿੰਸੈਂਟ ਪਾਲਾ ਹੋਣਗੇ, ਜਦੋਂ ਕਿ ਗੁਲਾਮ ਨਬੀ ਆਜ਼ਾਦ, ਵੀਰੱਪਾ ਮੋਇਲੀ ਤੇ ਵੈਬਲਿੰਗਮ ਮੈਂਬਰ ਜਿਹੜੇ ਉਹ ਹੋਣਗੇ। ਔਰ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂ ਗੋਪਾਲ ਜਿਹੜਾ ਉਹਨੇ ਇਹ ਗੱਲ ਜਿਹੜੀ ਕਹੀ ਆ ਕਿ ਪ੍ਰਧਾਨ ਨੇ ਆਰਥਿਕ, ਵਿਦੇਸ਼ ਤੇ ਕੌਮੀ ਸੁਰੱਖਿਆ ਦੇ ਵਿਸ਼ਿਆਂ ਦੇ ਨਾਲ ਜੁੜੇ ਮੁੱਦਿਆਂ ਦੇ ਉੱਤੇ ਇਹ 3 ਕਮੇਟੀਆਂ ਜਿਹੜੀਆਂ ਜੀ ਉਹ ਬਣਾਈਆਂ ਨੇ। ਇਹਦੇ ਵਿੱਚ ਅਹਿਮ ਪੱਖ ਇਹ ਆ ਕਿ ਕਮੇਟੀਆਂ ਦੇ ਵਿੱਚ ਨਾਮਜ਼ਦ ਕੀਤੇ ਗਏ ਕਈ ਆਗੂ ਉਹ ਨੇ ਜਿਹੜੇ ਜਥੇਬੰਦਕ ਪੁਨਰਗਠਨ ਲਈ ਪਾਰਟੀ ਪ੍ਰਧਾਨ ਨੂੰ ਚਿੱਠੀ ਜਿਨ੍ਹਾਂ ਨੇ ਲਿਖੀ ਸੀ। ਇਹਦੇ ਵਿੱਚ ਖਾਸ ਤੌਰ ਦੇ ਉੱਤੇ ਗੁਲਾਮ ਨਬੀ ਆਜ਼ਾਦ, ਸ਼ਰਮਾ, ਮੋਇਲੀ ਤੇ ਥਰੂਰ ਜਿਹੜਾ ਜੀ ਉਹ ਸ਼ਾਮਲ ਨੇ। ਜਿਹੜੀ ਕਾਂਗਰਸ ਆ ਉਹਨੇ ਇਸ ਵਿਵਾਦ ਨੂੰ ਜਿਹੜਾ ਪਿਛਲੇ ਦਿਨਾਂ ਤੋਂ ਚੱਲ ਰਿਹਾ, ਕਪਿਲ ਸਿੱਬਲ ਦੇ ਸਵਾਲ ਉਠਾਏ ਜਾਣ ਤੋਂ ਬਾਅਦ ਜਿਹੜੇ ਇਹ ਇਕੱਠੇ ਹੋ ਰਹੇ ਨੇ ਚਿੱਠੀ ਲਿਖਣ ਵਾਲੇ, ਉਹਨਾਂ ਨੂੰ ਠੱਲਣ ਦਾ ਇਹ ਯਤਨ ਇੱਕ ਕਿਸਮ ਦੇ ਨਾਲ ਕੀਤਾ। ਕਪਿਲ ਸਿੱਬਲ ਨੂੰ ਲਾਂਭੇ ਕਰਕੇ ਜਿਹੜੇ ਚਿੱਠੀ ਲਿਖਣ ਵਾਲੇ ਸੀ ਉਹਨਾਂ ਨੂੰ ਕੁਝ ਕਮੇਟੀਆਂ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਦੇ ਵਿਚਾਲੇ ਪਾੜ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ। ਹੁਣ ਇਹ ਜਿਹੜੀਆਂ ਕਮੇਟੀਆਂ ਬਣੀਆਂ ਨੇ ਇਹ ਕਿੰਨੀਆਂ ਕੁ ਕਾਰਗਰ ਸਾਬਤ ਹੁੰਦੀਆਂ ਨੇ ਕਾਂਗਰਸ ਦੇ ਅੰਦਰ ਉੱਠਿਆ ਜਿਹੜਾ ਵਿਵਾਦ ਆ ਉਹਨੂੰ ਠੱਲਣ ਦੇ ਵਾਸਤੇ, ਤੇ ਇਹਦੇ ਵਾਸਤੇ ਆਉਂਦੇ ਦਿਨ ਹੀ ਜਿਹੜੇ ਜੀ ਉਹ ਦੱਸਣ ਜੀ। ਤੇ ਅੱਗੇ ਬੇਅਦਬੀ ਕਾਂਡ ਦੇ ਵਿੱਚ ਇੱਕ ਸ਼ਾਮਲ ਰਹੇ ਡੇਰਾ ਪ੍ਰੇਮੀ ਦੇ ਪਿਓ ਦਾ ਕਤਲ ਹੋ ਗਿਆ। ਇਹ ਜਿਹੜਾ ਬਠਿੰਡੇ ਦੇ ਵਿੱਚ ਪੈਂਦਾ ਕਸਬਾ ਭਗਤਾ ਭਾਈ ਕਾ, ਔਰ ਇੱਥੇ ਇਹ ਮਰਡਰ ਜਿਹੜਾ ਉਹ ਹੋਇਆ ਜੀ। ਇਹ ਕੱਲ ਸ਼ਾਮ ਦੇ ਵੇਲੇ ਮਰਡਰ ਹੋਇਆ। ਮੂੰਹ ਢੱਕ ਕੇ ਆਏ 2 ਮੋਟਰਸਾਈਕਲ ਸਵਾਰ ਜਿਹੜੇ ਸੀਗੇ ਉਹਨਾਂ ਨੇ, ਇਹ ਮਨੀ ਐਕਸਚੇਂਜ ਦੀ ਦੁਕਾਨ ਹੈ ਬਾਜ਼ਾਰ ਦੇ ਵਿੱਚ, ਬੜੀ ਚੱਲਦੀ ਸੜਕ ਹੈ, ਇਹ ਬਹੁਤ ਚੱਲਦੀ ਰੋਡ ਹੈ। ਉੱਥੇ ਜਿਹੜਾ ਇਹਨਾਂ ਮੋਟਰਸਾਈਕਲ ਸਵਾਰ ਜਿਹੜਾ ਜੀ ਉਹਨਾਂ ਨੇ ਬਾਹਰ ਮੋਟਰਸਾਈਕਲ ਲਾ ਕੇ ਅੰਦਰ ਗਏ। ਇਹਦੀ ਵੀਡੀਓ ਵੀ ਸਾਹਮਣੇ ਜਿਹੜੀ ਜੀ ਉਹ ਆਈ ਹੈ, ਜਿਹੜਾ CCTV ਕੈਮਰਾ ਲੱਗਿਆ ਉਹਦੀ ਫੁਟੇਜ ਹੈ। ਉੱਥੇ ਜਿਹੜਾ ਸੀਗਾ ਇਹਨਾਂ ਨੇ ਰੇਟ ਪੁੱਛਿਆ ਪਹਿਲਾਂ ਤਾਂ ਡਾਲਰ ਦਾ, ਉਸ ਤੋਂ ਬਾਅਦ ਆਪਣੇ ਬੈਗ ਜਿਹੜਾ ਸੀਗਾ, ਹੈਂਡ ਬੈਗ ਛੋਟਾ ਜਿਹਾ ਇਹਨਾਂ ਕੋਲੇ ਸੀਗਾ, ਉਹਨੂੰ ਜਿਹੜਾ ਖੋਲਣਾ ਸ਼ੁਰੂ ਕੀਤਾ, ਜਿਵੇਂ ਉਹ ਕਹਿ ਰਹੇ ਹੋਣ ਕਿ ਉਹਨਾਂ ਨੇ ਡਾਲਰ ਜਿਹੜੇ ਆ ਉਹ ਤਬਦੀਲ ਕਰਾਉਣੇ ਆ। ਤੇ ਮੁੜ ਕੇ ਇਹਨਾਂ ਨੇ ਜਿਹੜਾ ਸੀਗਾ ਇੱਕ ਨੇ 2 ਪਿਸਤੌਲ ਜਿਹੜੇ ਸੀ ਆਪਣੇ ਡੱਬ ਦੇ ਵਿੱਚੋਂ ਕੱਢੇ, ਔਰ ਇਹ ਦੋਨਾਂ ਪਿਸਤੌਲ ਦੇ ਨਾਲ ਤਾਬੜ ਤੋੜ ਹਮਲਾ ਜਿਹੜਾ ਸੀਗਾ ਉੱਥੇ ਕਰ ਦਿੱਤਾ ਦੁਕਾਨਦਾਰ ਦੇ ਉੱਤੇ, ਔਰ ਨੇੜੇ ਤੋਂ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਮਾਰ ਕੇ ਇਹ ਫਰਾਰ ਹੋ ਗਏ। ਇਹਨੂੰ ਉੱਥੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਤੁਰੰਤ ਲਿਜਾਇਆ ਗਿਆ, ਬਾਅਦ ਦੇ ਵਿੱਚ ਬਠਿੰਡੇ ਰੈਫਰ ਕੀਤਾ ਗਿਆ, ਪਰ ਐਕਚੁਅਲੀ ਇਹਦੀ ਮੌਤ ਜਿਹੜੀ ਆ ਉਹ ਬਠਿੰਡੇ ਪਹੁੰਚਣ ਤੋਂ ਪਹਿਲਾਂ ਹੀ ਹੋ ਗਈ। ਜਦੋਂ ਬਠਿੰਡੇ ਲੈ ਕੇ ਗਏ ਨੇ ਤੇ ਉਹਨਾਂ ਨੇ ਮ੍ਰਿਤਕ ਜਿਹੜਾ ਜੀ ਉਹ ਕਰਾਰ ਦੇ ਦਿੱਤਾ। ਜਿਹਨੂੰ ਗੋਲੀਆਂ ਮਾਰੀਆਂ ਗਈਆਂ 53 ਸਾਲ ਦਾ ਇਹ ਮਨੋਹਰ ਲਾਲ ਅਰੋੜਾ ਸੀਗਾ। ਬਾਜ਼ਾਰ ਦੇ ਵਿੱਚ ਮਨੀ ਚੇਂਜਰ ਦੀ ਦੁਕਾਨ ਇਹ ਜਤਿੰਦਰ ਟੈਲੀਕਾਮ ਦੇ ਉੱਤੇ ਜਿਹੜਾ ਉਹ ਬੈਠਾ ਸੀਗਾ, ਔਰ ਇੱਕ ਗੋਲੀ ਜਿਹੜੀ ਆ ਮਨੋਹਰ ਲਾਲ ਦੇ ਸਿਰ ਦੇ ਵਿੱਚ, ਇੱਕ ਬਾਂਹ ਦੇ ਵਿੱਚ ਜਿਹੜੀ ਉਹ ਵੱਜੀ। ਔਰ ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਜਿਹੜੀ ਸੀ ਉਹ ਘਟਨਾ ਵਾਲੀ ਜਗ੍ਹਾ ਦੇ ਉੱਤੇ ਪਹੁੰਚੀ। ਜੇ ਇਹਦਾ ਜਿਹੜਾ ਜੀ ਉਹ ਦੇਖਿਆ ਜਾਵੇ ਪਿਛੋਕੜ, ਤਾਂ ਇਹਦੇ ਕਾਰਨਾਂ ਦੇ ਬਾਰੇ ਕੋਈ ਠੋਸ ਜਿਹੜਾ ਜੀ ਉਹ ਤੱਥ ਉੱਭਰ ਕੇ ਜਿਹੜਾ ਆ ਰਿਹਾ ਉਹ ਇਹੀ ਆ
ਕਿ ਜਿਹੜਾ ਬਰਗਾੜੀ ਬੇਅਦਬੀ ਕਾਂਡ ਦੇ ਨਾਲ ਇਹਨੂੰ ਜੋੜ ਕੇ ਵੇਖਿਆ ਜਾ ਰਿਹਾ। ਹਾਲਾਂਕਿ ਅਜੇ ਪੁਲਿਸ ਨੇ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਇਹਦੇ ਸੰਬੰਧੀ ਜਾਣਕਾਰੀ ਜਿਹੜੀ ਦੀ ਉਹ ਨਹੀਂ ਦਿੱਤੀ। ਜਿਹੜਾ ਮਨੋਹਰ ਲਾਲ ਅਰੋੜਾ ਹੈ ਉਹ ਡੇਰਾ ਪ੍ਰੇਮੀ ਜਤਿੰਦਰ ਅਰੋੜਾ ਉਰਫ ਜਿੰਮੀ ਉਹਦਾ ਪਿਓ ਹੈ। ਜਿੰਮੀ ਸਣੇ 5 ਡੇਰਾ ਜਿਹੜੇ ਪ੍ਰੇਮੀ ਸੀਗੇ ਉਹਨਾਂ ਦੇ ਉੱਤੇ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਕੁਝ ਸਮਾਂ ਪਹਿਲਾਂ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ। ਜਿਹੜਾ ਇਹ ਜਤਿੰਦਰ ਅਰੋੜਾ ਉਰਫ ਜਿੰਮੀ ਸੀਗਾ ਇਹ ਬਾਹਰ ਚਲੇ ਗਿਆ ਸੀਗਾ ਮਲੇਸ਼ੀਆ ਵਗੈਰਾ ਜਿਹੜਾ ਦੀ, ਔਰ ਜਦੋਂ ਇਹ ਵਾਪਸ ਆਇਆ ਤੇ ਇਹਨੂੰ ਦਿੱਲੀ ਏਅਰਪੋਰਟ ਦੇ ਉੱਤੇ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀ। ਮੁੜ ਕੇ ਜਿੰਮੀ ਜਿਹੜਾ ਜੀ ਉਹ ਜ਼ਮਾਨਤ ਦੇ ਉੱਤੇ ਜੇਲ੍ਹ ਤੋਂ ਬਾਹਰ ਸੀਗਾ। ਸ਼ੱਕ ਕੀਤਾ ਜਾ ਰਿਹਾ ਕਿ ਇਹ ਮਾਮਲਾ ਉਸੇ ਪ੍ਰਸੰਗ ਦੇ ਨਾਲ ਜਿਹੜਾ ਜੁੜਿਆ ਹੋ ਸਕਦਾ। ਜਿਹੜੇ ਐਸਐਸਪੀ ਬਠਿੰਡਾ ਨੇ ਉਹਨਾਂ ਨੇ ਵੀ ਘਟਨਾ ਵਾਲੀ ਜਗ੍ਹਾ ਦਾ ਜਿਹੜਾ ਉਹ ਦੌਰਾ ਕੀਤਾ। ਸੀਸੀਟੀਵੀ ਕੈਮਰੇ ਜਿਹੜੇ ਆ ਜੀ ਉਹਨਾਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ। ਜਿਹੜੇ ਕਿਸ ਪਾਸੇ ਤੋਂ ਆਏ ਉਹਦੇ ਵਿੱਚ ਸ਼ਾਇਦ ਮੋਟਰਸਾਈਕਲ ਦਾ ਕੁਝ ਜਿਹੜਾ ਅਤਾ ਪਤਾ ਹੋਵੇ। ਅੰਦਰ ਲੱਗਿਆ ਜਿਹੜਾ ਕੈਮਰਾ ਹੈ ਇਸ ਦੁਕਾਨ ਦੇ ਉਹਦੀ ਸੀਸੀਟੀਵੀ ਫੁਟੇਜ ਜਿਹੜੀ ਆ ਜੀ ਉਹ ਜ਼ਰੂਰ ਸਾਹਮਣੇ ਆਈ ਆ। ਦੋਨੋਂ ਜਿਹੜੇ ਉਹ ਨੌਜਵਾਨ ਨੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ, ਲਗਭਗ ਇੱਕੋ ਜਿਹੀ ਉਮਰ ਦੇ ਉਹ ਲੱਗਦੇ ਆ, ਕੋਈ 23-24 ਸਾਲ ਦੇ, 22-23-24 ਸਾਲ ਦੇ, ਇੰਨੀ ਏਜ ਦੇ ਜਿਹੜੇ ਉਹ ਹੈਗੇ ਨੇ। ਔਰ ਜਿਹੜੇ ਪਿਸਟਲ ਦੇ ਨਾਲ ਜਿਹੜੇ ਇਹਨਾਂ ਨੇ ਗੋਲੀਆਂ ਚਲਾਈਆਂ ਨੇ ਉਹ ਸੀਸੀਟੀਵੀ ਦੀ ਫੁਟੇਜ ਦੇ ਮੁਤਾਬਕ ਕਾਫੀ ਜਿਹੜੇ ਜੀ ਉਹ ਆਧੁਨਿਕ ਹਥਿਆਰ ਲੱਗਦੇ ਆ। ਮਤਲਬ ਕਿ ਇਸ ਤਰ੍ਹਾਂ ਹੁੰਦਾ ਜਿਹੜਾ ਕੱਟਾ ਟਾਈਪ ਉਸ ਤਰ੍ਹਾਂ ਦਾ ਨਹੀਂ ਜਿਹੜੇ ਜੀ ਉਹ ਹੈਗੇ। ਜਿਵੇਂ ਉਹਨੇ 2 ਹੱਥਾਂ ਦੇ ਵਿੱਚ ਦੋਵਾਂ 'ਚ ਫੜ ਕੇ ਗੋਲੀ ਚਲਾਈ ਹੈ ਜੀ, ਉਹਦੇ ਤੋਂ ਇਉਂ ਨਹੀਂ ਲੱਗਦਾ ਕਿ ਅਣਜਾਣ ਵਿਅਕਤੀ ਨਹੀਂ ਗਾ, ਉਹ ਟ੍ਰੇਨਡ ਵਿਅਕਤੀ ਹੈ ਜਿਵੇਂ ਉਹਨੇ ਗੋਲੀਆਂ ਮਾਰੀਆਂ ਜੀ। ਤੇ ਅੱਗੇ ਗੱਲ ਕਰਦੇ ਆਗੇ ਆ ਭਾਜਪਾ ਨੇ ਜਿਹੜੇ ਦਫ਼ਤਰ ਖੁੱਲ੍ਹਣੇ ਸੀਗੇ ਉਹਨਾਂ ਦੇ ਹੁਣ ਕਈ ਖੁਲਾਸੇ ਹੋਏ ਆ। ਦੇਖੋ ਇਹ ਤੁਸੀਂ ਦੇਖੋ ਕਿ ਜਿਹੜੇ ਇਹ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਖਾਧਾ ਕਿਵੇਂ ਆ ਪੰਜਾਬ ਨੂੰ, ਹੁਣ ਵਾਂਗੂ ਅੰਦਰੋਂ ਅੰਦਰੀ ਸਾਰਾ ਜਿਹੜਾ ਵੀ ਉਹ ਖਾ ਗਏ ਇਹ ਲੋਕ। ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਦਿਨੀ ਐਲਾਨ ਕੀਤਾ ਕਿ ਅਸੀਂ 10 ਦਫ਼ਤਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਖੋਲ੍ਹਣੇ ਆ। ਜਗਤ ਪ੍ਰਕਾਸ਼ ਨੱਡਾ ਹੋਰਾਂ ਨੇ ਵਰਚੁਅਲ ਤੌਰ ਦੇ ਉੱਤੇ ਇਹਦਾ ਉਦਘਾਟਨ ਕਰਨਾ ਸੀ। ਭਾਜਪਾਈਆਂ ਨੇ ਉਂਝ ਪਹੁੰਚਣਾ ਸੀ ਜਿੱਥੇ ਜਿੱਥੇ ਦਫ਼ਤਰ ਖੋਲ੍ਹਣੇ। ਕਿਸਾਨਾਂ ਨੂੰ ਪਹਿਲਾਂ ਪਤਾ ਲੱਗ ਗਿਆ, ਕਿਸਾਨਾਂ ਨੇ ਆਪਣੀ ਮੋਰਚਾਬੰਦੀ ਜਿਹੜੀ ਸੀ ਉਹ ਕਰ ਦਿੱਤੀ, ਜਿਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਜਿਹੜੀਆਂ ਤਿਆਰੀਆਂ ਸੀ ਉਹਨਾਂ ਨੂੰ ਸਾਈਡ ਦੇ ਉੱਤੇ ਰੱਖਣਾ ਜਿਹੜਾ ਵੀ ਉਹ ਪੈ ਗਿਆ। ਮਤਲਬ ਕਿ ਉਹਨਾਂ ਨੂੰ ਇਹ ਕੈਂਸਲ ਕਰਨਾ ਪੈ ਗਿਆ ਜੇਪੀ ਨੱਡਾ ਹੋਰਾਂ ਦਾ ਪ੍ਰੋਗਰਾਮ। ਹੁਣ ਇਸ ਮਾਮਲੇ ਦੇ ਵਿੱਚ ਨਾ ਨਵੀਂ ਜਾਣਕਾਰੀ ਜਿਹੜੀ ਉਹ ਸਾਹਮਣੇ ਆ ਗਈ ਹੈ। ਉਹ ਜਿਹੜੀ ਇਹ ਆ ਕਿ ਜਿਹੜੇ ਇਹ ਸਿਆਸੀ ਦਫ਼ਤਰ ਜਿਹੜੇ ਉਹ ਸਾਰੇ ਜਾਣੇ ਸੀਗੇ, ਜਿਹਦੀ ਜਿਹੜੀ ਇਹਨਾਂ ਨੇ ਭੂਮੀ ਪੂਜਾ ਕਰਨੀ ਸੀ ਉਹ ਰੱਦ ਕਰਨੀ ਪੈ ਗਈ। ਗੱਠਜੋੜ ਸਰਕਾਰ ਸੀ ਜਿਹੜੀ ਅਕਾਲੀ ਭਾਜਪਾ ਦੀ, ਉਸ ਵੇਲੇ ਹਕੂਮਤੀ ਧਿਰਾਂ ਨੂੰ ਸਿਆਸੀ ਦਫ਼ਤਰ ਬਣਾਉਣ ਲਈ ਕੌਡੀਆਂ ਦੇ ਭਾਅ ਦੇ ਉੱਤੇ ਦਿੱਤੀਆਂ ਗਈਆਂ ਜ਼ਮੀਨਾਂ ਦਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆ ਗਿਆ। ਵਿਰੋਧੀ ਧਿਰਾਂ ਨੇ ਅਕਾਲੀ ਦਲ ਬਾਦਲ ਤੇ ਭਾਜਪਾ ਨੂੰ ਦਫ਼ਤਰਾਂ ਲਈ ਦਿੱਤੀਆਂ ਇਹ ਜ਼ਮੀਨਾਂ ਦੀ ਅਲਾਟਮੈਂਟ ਰੱਦ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਹੈ। ਜਿਹੜੀਆਂ ਲੋਕਲ ਬਾਡੀਜ਼ ਨੇ, ਸਥਾਨਕ ਸਰਕਾਰਾਂ, April 6, 2010 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਨਿਯਮਾਂ ਦੇ ਵਿੱਚ ਸੋਧ ਕੀਤੀ ਗਈ ਸੀ ਕਿ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਜ਼ਿਲ੍ਹਾ ਪੱਧਰ ਦੇ ਉੱਤੇ ਪਾਰਟੀ ਦਫ਼ਤਰ ਬਣਾਉਣ ਲਈ ਜ਼ਮੀਨ ਦਿੱਤੀ ਜਾ ਸਕਦੀ ਹੈ। ਪੰਜਾਬ ਸਰਕਾਰ ਨੇ ਦਰਜਨਾਂ ਸਿਆਸੀ ਪਾਰਟੀਆਂ ਲਈ ਰਾਤੋਂ ਰਾਤ ਜ਼ਮੀਨਾਂ ਰਾਖਵੀਂ ਕੀਮਤ ਤੋਂ ਕਿਤੇ ਘੱਟ ਅਲਾਟ ਕਰਤੀਆਂ। ਨਗਰ ਸੁਧਾਰ ਟਰਸਟ ਬਠਿੰਡਾ ਨੇ ਭਾਜਪਾ ਨੂੰ ਕੁਝ 700 ਗਜ ਜ਼ਮੀਨ ਜਿਹੜੀ ਆ ਉਹ 2000 ਰੁਪਏ ਪ੍ਰਤੀ ਗਜ ਦੇ ਹਿਸਾਬ ਦੇ ਨਾਲ ਦੇਤੀ, ਜਿਹੜੀ ਕਿ ਉਸ ਵੇਲੇ 25000 ਰੁਪਏ ਪ੍ਰਤੀ ਗਜ ਮਾਰਕੀਟ ਸੀ। ਕਿੱਥੇ 25000 ਰੁਪਇਆ ਪ੍ਰਤੀ ਗਜ ਤੇ ਕਿੱਥੇ 2000 ਰੁਪਇਆ ਪ੍ਰਤੀ ਗਜ। ਅਕਾਲੀ ਦਲ ਬਾਦਲ ਨੇ ਆਪਣੇ ਆਪ ਨੂੰ 1180 ਰੁਪਏ ਪ੍ਰਤੀ ਵਰਗ ਗਜ ਦੇ ਹਿਸਾਬ ਦੇ ਨਾਲ 4000 ਗਜ ਜਗ੍ਹਾ ਅਲਾਟ ਜਿਹੜੀ ਦੀ ਉਹ ਕੀਤੀ, ਔਰ ਉਸ ਵੇਲੇ ਮਾਰਕੀਟ ਦਾ ਭਾਅ 20000 ਰੁਪਏ ਗਜ ਸੀ, ਜਿੱਥੇ 4000 ਗਜ ਜਿਹੜੀ ਆ ਜੀ ਉਹ ਸਿਰਫ 1180 ਰੁਪਏ ਵਰਗ ਗਜ ਦੇ ਹਿਸਾਬ ਦੇ ਨਾਲ ਜਿਹੜੀ ਉਹ ਆਪਣੇ ਅਕਾਲੀ ਦਲ ਬਾਦਲ ਦੇ ਨਾਂ ਜਿਹੜੀ ਸੀ ਉਹ ਕਰ ਲਈ। ਨਗਰ ਸੁਧਾਰ ਟਰਸਟ ਹੁਸ਼ਿਆਰਪੁਰ ਜਿਹੜਾ ਸੀਗਾ ਜੀ ਉਹਨੇ ਜਿਹੜੀਆਂ ਭਾਜਪਾ ਦੇ ਪਾਰਟੀ ਦਫ਼ਤਰ ਦੇ ਵਾਸਤੇ ਕੋਈ 750 ਗਜ ਜ਼ਮੀਨ ਜਿਹੜੀ ਸੀ ਉਹ 24 ਲੱਖ ਰੁਪਏ ਦੇ ਵਿੱਚ, ਤੇ ਅਕਾਲੀ ਦਲ ਬਾਦਲ ਜਿਹੜਾ ਸੀ ਉਹਨੂੰ 22 ਲੱਖ ਰੁਪਏ ਦੇ ਵਿੱਚ 750 ਗਜ ਜ਼ਮੀਨ ਜਿਹੜੀ ਉਹ ਅਲਾਟ ਕਰਤੀ। ਨਗਰ ਸੁਧਾਰ ਟਰਸਟ ਜਲੰਧਰ ਨੇ ਭਾਜਪਾ ਤੇ ਅਕਾਲੀ ਦਲ ਨੂੰ 4-4 ਕਨਾਲ ਜ਼ਮੀਨ 2717 ਰੁਪਏ ਪ੍ਰਤੀ ਗਜ
ਤੇ 1097 ਰੁਪਏ ਪ੍ਰਤੀ ਗਜ ਦੇ ਹਿਸਾਬ ਦੇ ਨਾਲ ਅਲਾਟ ਕਰਤੀ। ਨਗਰ ਸੁਧਾਰ ਟਰਸਟ ਸੰਗਰੂਰ ਨੇ ਭਾਜਪਾ ਨੂੰ 750 ਗਜ ਜਗ੍ਹਾ ਅਲਾਟ ਕੀਤੀ ਕੌਡੀਆਂ ਦੇ ਭਾਅ। ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ ਭਾਜਪਾ ਨੂੰ ਸਸਤੇ ਭਾਅ ਤੇ ਪਾਰਟੀ ਦਫ਼ਤਰਾਂ ਲਈ ਜ਼ਮੀਨ ਅਲਾਟ ਕੀਤੀ। ਫਰੀਦਕੋਟ ਦੇ ਵਿੱਚ ਅਕਾਲੀ ਦਲ ਬਾਦਲ ਤੇ ਪਠਾਨਕੋਟ ਦੇ ਵਿੱਚ ਭਾਜਪਾ ਨੂੰ ਪਲਾਟ ਅਲਾਟ ਕਰਨ ਦਾ ਮਤਾ ਪਾਸ ਕੀਤਾ ਗਿਆ। ਫਗਵਾੜੇ ਵਿੱਚ ਵੀ ਇਦਾਂ ਹੀ ਹੋਇਆ। ਬਰਨਾਲੇ ਦੇ ਵਿੱਚ ਰੌਲਾ ਪੈਣ ਤੇ ਉਦੋਂ ਹਾਕਮ ਧਿਰਾਂ ਦੀ ਦਾਲ ਨਹੀਂ ਗਲੀ। ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਨੇ ਸਸਤੇ ਭਾਅ ਵਿੱਚ ਮਿਲੀ ਇਸ ਜ਼ਮੀਨ ਦੇ ਉੱਤੇ ਦਫ਼ਤਰ ਉਸਾਰਨ ਲਈ ਨੀਂਹ ਪੱਥਰ ਦਾ ਪ੍ਰੋਗਰਾਮ ਉਲੀਕਿਆ, ਜਿਹੜਾ ਕਿ ਰੱਦ ਹੋ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਸੁਨੀਲ ਜਾਖੜ ਨੇ ਉਹ ਕਹਿੰਦੇ ਆ ਕਿ ਭੱਖੇ ਅੰਦੋਲਨ ਦੇ ਦੌਰਾਨ ਦਫ਼ਤਰਾਂ ਦੇ ਨੀਂਹ ਪੱਥਰ ਰੱਖ ਕੇ ਆਪਣੇ ਅੜੀਅਰ ਵਤੀਰੇ ਤੇ ਭਾਜਪਾ ਮੋਹਰ ਜਿਹੜਾ ਦੀ ਉਹ ਲਾਉਣਾ ਚਾਹੁੰਦੀ ਸੀ। ਇਹ ਕਿਹਾ ਕਿ ਜੇ ਜ਼ਮੀਨ ਅਲਾਟਮੈਂਟ ਦੀ ਪਾਲਿਸੀ ਬਣੀ ਸੀ ਤਾਂ ਬਾਕੀ ਸਿਆਸੀ ਧਿਰਾਂ ਤੇ ਵੀ ਇਹਨੂੰ ਲਾਗੂ ਕੀਤਾ ਜਾਣਾ ਜਿਹੜਾ ਦੀ ਉਹ ਚਾਹੀਦਾ ਸੀ। ਪੰਜਾਬ ਭਾਜਪਾ ਦਾ ਜਨਰਲ ਸਕੱਤਰ ਜਿਹੜਾ ਦੀ ਉਹ ਇਹ ਕਹਿੰਦਾ ਇੱਥੇ ਪੰਜਾਬ ਦਾ ਜਿਹੜਾ ਕਿ ਇਹ ਦਫ਼ਤਰਾਂ ਦਾ ਨੀਂਹ ਪੱਥਰ ਜਿਹੜਾ ਰੱਖਣਾ ਸੀਗਾ, ਇਹ ਕਿਹਾ ਕਿ ਸਮਾਰੋਹ ਰੱਦ ਕਰਨੇ ਪਏ ਕਿਉਂਕਿ ਇੱਕ ਮਹਿਲਾ ਆਗੂ ਦੀ ਮੌਤ ਹੋ ਗਈ ਸੀਗੀ। ਇਹ ਕਿਹਾ ਕਿ ਭਾਜਪਾ ਨੂੰ ਸਰਕਾਰੀ ਨਿਯਮਾਂ ਦੇ ਅਨੁਸਾਰ ਦਫ਼ਤਰਾਂ ਦੀ ਜਗ੍ਹਾ ਮਿਲੀ ਸੀ, ਇਹਦੇ ਚ ਕੁਝ ਵੀ ਗਲਤ ਨਹੀਂ ਹੈ। ਕਮਿਊਨਿਸਟ ਆਗੂ ਹਰਦੇਵ ਅਰਸ਼ੀ ਜਿਹੜਾ ਦੀ ਉਹ ਇਹ ਕਹਿੰਦਾ ਕਿ ਗੱਠਜੋੜ ਸਰਕਾਰ ਨੇ ਚੁੱਪ ਚਪੀਤੇ ਇਹ ਜਿਹੜੀ ਸਰਕਾਰੀ ਜ਼ਮੀਨ ਸੀ ਇਹ ਕੱਲੀਆਂ ਹਾਕਮ ਧਿਰਾਂ ਨੂੰ ਸਿਆਸੀ ਦਫ਼ਤਰਾਂ ਦੇ ਵਾਸਤੇ ਜਗ੍ਹਾ ਅਲਾਟ ਜਿਹੜੀ ਦੀ ਉਹ ਕੀਤੀ, ਕਿਸੇ ਹੋਰ ਧਿਰ ਨੂੰ ਨਹੀਂ ਦਿੱਤੀ ਗਈ। ਸਿਰਫ ਜਿੰਨੀ ਜ਼ਮੀਨ ਸੀ ਉਹ ਜਾਂ ਅਕਾਲੀਆਂ ਨੇ ਆਪਦੇ ਲਈ ਰੱਖੀ ਵੱਡੇ ਪਲਾਟ ਤੇ ਨਾਲ ਆਪਣੇ ਭਾਈਵਾਲ ਭਾਜਪਾ ਜਿਹੜੇ ਸੀ ਉਹਨੂੰ ਦੇ। ਇਹ ਤਾਂ ਜਿਹੜੇ ਦੀ ਹਾਲਾਤ ਬਣੇ ਰਹੇ ਨੇ ਗੱਠਜੋੜ ਸਰਕਾਰ ਦੇ ਸਮੇਂ। ਅਜੇ ਵੀ ਕਹਿੰਦੇ ਆ ਕਿ ਸਾਡੀ ਸਰਕਾਰ ਜਿਹੜੀ ਦੀ ਉਹ 2022 ਦੇ ਵਿੱਚ ਬਣ ਜਾਣੀ ਤੈਅ ਹੈ ਜੀ। ਰਾਜ ਪਤਾ ਨਹੀਂ ਸ਼ਮਸ਼ਾਨ ਦੇ ਉੱਤੇ ਕਰਨਾ ਇਹਨਾਂ ਨੇ ਜੀ, ਕਿਉਂਕਿ ਛੱਡਿਆ ਤਾਂ ਪੱਲੇ ਕੱਖ ਹੈ ਨਹੀਂ ਜੀ। ਬਿਲਕੁਲ ਜੀ ਬਿਲਕੁਲ, ਸਭ ਆਪਣੇ ਭੰਡਾਰੇ ਪਾ। ਤੇ ਅੱਗੇ ਬਾਦਲ ਦਲ ਵਾਲਿਆਂ ਦੀ ਗੱਲ ਕਰੀਏ, ਹੈਰਾਨੀ ਜਿਹੀ ਹੁੰਦੀ ਹੈ ਉਹਦਾ ਬੈਂਸਾਂ ਦਾ ਵਿਰੋਧ ਕਰ ਰਹੇ ਆ ਲੁਧਿਆਣੇ ਜਾਣ ਕੇ। ਦੇਖੋ ਇਸ ਤਰ੍ਹਾਂ ਹੈ ਕਿ ਉਹਨਾਂ ਨੂੰ ਪੈਰ ਧਰਾਵਾ ਕਿਤੇ ਚਾਹੀਦਾ ਕਿ ਕੋਈ ਇਸ਼ੂ ਜਿਹੜਾ ਉਹ ਲੱਭੇ ਤੇ ਫਿਰ ਉੱਥੇ ਜਿਹੜਾ ਦੀ ਉਹ ਕੁਛ ਨਾ ਕੁਛ ਖਬਰਾਂ ਦੇ ਵਿੱਚ ਜਿਹੜਾ ਉਹ ਰਹਿ ਸਕਣ। ਇੱਥੇ ਲੁਧਿਆਣੇ ਦੇ ਵਿੱਚ ਜਬਰ ਜਨਾਹ ਦੇ ਕਥਿਤ ਦੋਸ਼ਾਂ ਦੇ ਵਿੱਚ ਘਿਰੇ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਿਹੜੀਆਂ ਮੁਸ਼ਕਲਾਂ ਬੇਸ਼ੱਕ ਘੱਟ ਨਹੀਂ ਜਿਹੜੀਆਂ ਹੋ ਰਹੀਆਂ, ਜਿਹੜੇ ਇਹ ਅਕਾਲੀ ਦਲ ਬਾਦਲ ਦੇ ਯੂਥ ਆਗੂ ਨੇ ਉਹਨਾਂ ਨੇ ਬੈਂਸ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਜਿਹੜੇ ਇਹਨਾਂ ਨੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਰੋਕਿਆ, ਜਿੱਥੇ ਪੁਲਿਸ ਦੇ ਨਾਲ ਇਹਨਾਂ ਦੀ ਝੜਪ ਵੀ ਜਿਹੜੀ ਉਹ ਹੋਈ। ਯੂਥ ਅਕਾਲੀ ਆਗੂਆਂ ਨੂੰ ਹਿਰਾਸਤ 'ਚ ਜਿਹੜਾ ਦੀ ਉਹ ਲੈ ਕੇ ਥਾਣਾ ਡੇਲੋਂ ਲਿਆਂਦਾ ਗਿਆ। ਮਾਮਲਾ ਤਾਂ ਕੋਈ ਜਿਹੜਾ ਦੀ ਉਹ ਦਰਜ ਨਹੀਂ ਕੀਤਾ। ਕੁਝ ਔਰਤਾਂ ਨੂੰ ਵੀ ਇਹ ਜਿਹੜਾ ਦੀ ਉਹ ਨਾਲ ਲੈ ਕੇ ਆਏ, ਮਤਲਬ ਕਿ ਉੱਥੇ ਜਿਹੜਾ ਵਿਰੋਧ ਕਰਨ ਦੇ ਵਾਸਤੇ। ਜਿਹੜਾ ਲੋਕ ਇਨਸਾਫ ਪਾਰਟੀ ਹੈਗੀ ਉਹਦੇ ਜਿਹੜੇ ਹੈਗੇ ਨੇ ਵਰਕਰ ਉਹ ਵੀ ਇਕੱਠੇ ਹੋ ਗਏ। ਇਹ ਇੱਕ ਦੂਜੇ ਦੇ ਖਿਲਾਫ ਜਿਹੜਾ ਦੀ ਉਹ ਹੋ ਗਏ। ਜਿਹੜੇ ਇਹਨਾਂ ਨੇ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਹੱਥਾਂ 'ਚ ਚਾਹ ਪਕੌੜੇ ਫੜ ਕੇ ਸਵਾਗਤ ਦੇ ਸਟੇਟਸ ਵੀ ਜਿਹੜੇ ਦੀ ਉਹ ਪਾਏ ਕਿ ਆ ਜਾਓ ਅਸੀਂ ਤੁਹਾਡੇ ਸਵਾਗਤ ਦੇ ਵਾਸਤੇ ਜਿਹੜਾ ਦੀ ਉਹ ਖੜੇ ਆ। ਕਿਸੇ ਸਮੇਂ ਜਦੋਂ ਸੁੱਚਾ ਸਿੰਘ ਲੰਗਾਹ ਆਇਆ ਸੀ ਬਾਹਰ ਤੇ ਉੱਥੇ ਨਾਅਰੇ ਜਿਹੜੇ ਜੀ ਆ ਰਹੇ ਸੀ ਕਿ ਲੰਗਾਹ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਤੇ ਮੁੜ ਕੇ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੈਗੇ ਨੇ ਪ੍ਰੋਫੈਸਰ ਸਰਚਾਂਦ ਸਿੰਘ ਉਹਦੀ ਅਗਵਾਈ ਦੇ ਵਿੱਚ ਜਿਹੜੀ ਇਹਨਾਂ ਨੇ ਕੋਸ਼ਿਸ਼ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਾਪਸੀ ਦੇ ਵਾਸਤੇ ਜਿਹੜੀ ਉਹ ਕਰਾਈ, ਉਹੀ ਲੋਕ ਹੁਣ ਬੈਂਸ ਦਾ ਵਿਰੋਧ ਕਰਨ ਦੇ ਵਾਸਤੇ ਇੱਥੇ ਖਬਰਾਂ ਭਾਲ ਰਹੇ ਆ ਜੀ ਲੁਧਿਆਣੇ ਤੋਂ ਆ ਕੇ ਜੀ, ਬਿਨਾਂ ਕਿਸੇ ਸ਼ੱਕ ਦੇ। ਕਿਉਂਕਿ ਪੁਲਿਸ ਦੇ ਕੋਲੇ ਇਹ ਕੇਸ ਆ। ਇੱਕ ਔਰਤ ਨੇ ਜਿਹੜਾ ਦੀ ਉਹ ਲਿਖਤ ਰੂਪ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਜਿਹੜੀ ਉਹ ਕੀਤੀ ਸੀ ਔਰ ਪੁਲਿਸ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਕੋਈ ਕੇਸ ਜਿਹੜਾ ਉਹ ਦਰਜ ਨਹੀਂ ਜਿਹੜਾ ਉਹ ਕੀਤਾ ਗਿਆ। ਕੀ ਪੁਲਿਸ ਕਰਦੀ ਹੈ ਜੀ ਉਹਦੇ ਵਾਸਤੇ ਕੁਝ ਦਿਨ ਤਾਂ ਪੁਲਿਸ ਨੂੰ ਜਿਹੜੇ ਆ ਉਹ ਦੇਣੇ ਚਾਹੀਦੇ। ਹਾਂ ਇੰਨਾ ਜ਼ਰੂਰ ਹੈ ਕਿ ਇਹਦੇ ਉੱਤੇ ਸਿਆਸਤ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਵੀ ਇਹ ਜਿਹੜੀ ਦੀ ਗੱਲ ਕਹੀ ਹੈ ਕਿ ਇਹਦੇ ਵਾਸਤੇ ਸਮਾਂਬੱਧ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ। ਪੁਲਿਸ ਇਹ ਦੱਸੇ ਕਿ ਕਿੰਨੇ ਦਿਨਾਂ ਦੇ ਵਿੱਚ ਜਾਂਚ ਕਰਕੇ ਉਹ ਪਰਚਾ ਦਰਜ ਕਰਨਗੇ ਜਾਂ ਨਹੀਂ ਕਰਨ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਜਿਹੜੇ ਨਰਸਿੰਗ ਦੇ ਲਈ ਕੋਰਸ ਹੁੰਦੇ ਆ ਉਹਨਾਂ ਦੇ ਵਿੱਚ ਕਾਫੀ ਸੀਟਾਂ ਖਾਲੀ ਰਹਿ ਗਈਆਂ। ਦੇਖੋ ਇਸ ਤਰ੍ਹਾਂ ਹੈ ਕਿ ਇਹ ਇੰਪੈਕਟ ਜਿਹੜੇ ਉਹ ਪੈਣੇ ਜਾਂ ਦਿਖ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਕੁਝ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ BS ਜਿਹੜੇ ਘੁੰਮਣ ਨੇ
ਉਹਨਾਂ ਨੇ ਚੁੱਪ-ਚਾਪ ਅਸਤੀਫਾ ਦੇ ਦਿੱਤਾ ਜੀ, ਕਿਉਂਕਿ ਮੰਦੇ ਹਾਲਾਤਾਂ ਦੇ ਵਿੱਚੋਂ ਲੰਘ ਰਹੀਆਂ ਨੇ ਯੂਨੀਵਰਸਿਟੀਆਂ ਇਸ ਵੇਲੇ, ਫੰਡਸ ਨਹੀਂ ਹੈਗੇ। ਕੇਂਦਰ ਦੀ ਸਰਕਾਰ ਨੇ ਕੱਟ ਲਾਏ ਆ, ਪੰਜਾਬ ਸਰਕਾਰ ਦੇ ਅੱਲੇ ਪੱਲੇ ਕੁਛ ਨਹੀਂ ਜਿਹੜਾ ਜੀ ਉਹ ਹੈਗਾ। ਜਿਹੜੇ ਟੀਚਰ ਨੇ ਉਹ ਬੈਠੇ ਨੇ ਜੀ 6-6 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਉਹਨਾਂ ਨੂੰ, ਉਹ ਇਸ ਕਰਕੇ ਮੰਦੇ ਹਾਲਾਤਾਂ ਦੇ ਵਿੱਚੋਂ ਉਹ ਲੰਘ ਰਹੇ ਆ। ਇਹ ਹੁਣ ਨਰਸਿੰਗ ਜਿਹੜਾ ਫਰੀਦਕੋਟ ਦੇ ਵਿੱਚ ਨਰਸਿੰਗ ਕੋਰਸਾਂ ਦੀ ਪੜ੍ਹਾਈ ਜਿਹੜੀ ਹੈ ਜੀ ਉਹਦੇ ਵਿੱਚ ਦਿਲਚਸਪੀ ਨਹੀਂ ਰਹੀ ਸਟੂਡੈਂਟ, ਇਹਦੇ ਕਰਕੇ BSc ਤੇ MSc ਦੀ ਪੜ੍ਹਾਈ ਕਰਵਾ ਰਹੇ ਜਿਹੜੇ ਨਰਸਿੰਗ ਕਾਲਜ ਆ ਉਹਨਾਂ ਦੀ ਹੋਂਦ ਹੀ ਖਤਰੇ ਦੇ ਵਿੱਚ ਆ ਗਈ ਹੈ। ਪੰਜਾਬ ਦੇ ਵਿੱਚ ਨਰਸਿੰਗ ਦੀ ਪੜ੍ਹਾਈ ਲਈ 8000 ਸੀਟਾਂ ਨੇ। ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵੱਲੋਂ ਦੂਜੇ ਗੇੜ ਦੀ ਕਾਉਂਸਲਿੰਗ ਤੋਂ ਬਾਅਦ 8000 ਦੇ ਵਿੱਚੋਂ 5500 ਸੀਟਾਂ ਖਾਲੀ ਰਹਿ ਗਈਆਂ। ਪੰਜਾਬ ਦੇ ਵਿੱਚ BSc ਦੀ ਪੜ੍ਹਾਈ ਕੁੱਲ 109 ਕਾਲਜ ਨੇ, ਇਹਦੇ ਵਿੱਚੋਂ 103 ਕਾਲਜ ਪ੍ਰਾਈਵੇਟ ਨੇ। MSc ਦੀ ਪੜ੍ਹਾਈ ਲਈ 27 ਕਾਲਜ ਨੇ, 25 ਕਾਲਜ ਪ੍ਰਾਈਵੇਟ ਨੇ। MSc ਲਈ 524 ਸੀਟਾਂ ਤੋਂ ਕਰੀਬ 500 ਸੀਟਾਂ ਖਾਲੀ ਨੇ। ਔਰ ਅਹਿਮ ਪੱਖ ਇਹਦੇ 'ਚ ਇਹ ਆ ਕਿ ਪਿੰਡ ਬਾਦਲ ਦਾ ਨਰਸਿੰਗ ਕਾਲਜ ਦੇ ਵਿੱਚ MSc ਦੀਆਂ ਸਾਰੀਆਂ 25 ਸੀਟਾਂ ਖਾਲੀ ਪਈਆਂ ਨੇ ਸਾਰੀਆਂ ਹੀ। ਇਸ ਕਾਲਜ ਦੇ ਵਿੱਚ ਜਿਹੜੀਆਂ ਲੇਟੈਸਟ ਹਰ ਚੀਜ਼ ਫੈਸਿਲਿਟੀ ਹੋਣ ਦੇ ਬਾਵਜੂਦ ਕਿਸੇ ਨੇ ਦਾਖਲਾ ਨਹੀਂ ਲਿਆ। ਫਰੀਦਕੋਟ ਦੇ ਨਰਸਿੰਗ ਕਾਲਜ ਦੇ ਵਿੱਚ 50 ਦੇ ਵਿੱਚੋਂ 11 ਸੀਟਾਂ ਖਾਲੀ ਨੇ। ਪੰਜਾਬ ਦੇ ਸਰਕਾਰੀ ਨਰਸਿੰਗ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਫੀਸ 1.25 ਲੱਖ ਰੁਪਈਆ ਤੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਫੀਸ 2 ਲੱਖ ਰੁਪਈਏ ਰੱਖੀ ਗਈ ਸੀ। ਜਿਹੜੇ ਯੂਨੀਵਰਸਿਟੀ ਦੇ ਅਧਿਕਾਰੀ ਨੇ ਉਹ ਇਹ ਕਹਿੰਦੇ ਆ ਕਿ ਪੰਜਾਬ ਦੇ ਵਿਦਿਆਰਥੀ ਇੱਥੇ ਪੜ੍ਹਾਈ ਕਰਨ ਦੀ ਥਾਂ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਨੂੰ ਤਰਜੀਹ ਦੇ ਰਹੇ ਆ। ਪੰਜਾਬੀ ਨੌਜਵਾਨਾਂ ਦੇ ਪ੍ਰਵਾਸ ਕਰਕੇ ਪੰਜਾਬ ਦੇ ਨਰਸਿੰਗ ਕਾਲਜਸ ਨੂੰ ਕਰੀਬ 12 ਕਰੋੜ ਰੁਪਏ ਦਾ ਆਰਥਿਕ ਘਾਟਾ ਜਿਹੜਾ ਜੀ ਉਹ ਪਿਆ। ਸਵਾਲ ਇਹ ਆ ਕਿ ਤੁਸੀਂ ਵਿਦੇਸ਼ਾਂ ਦੇ ਉੱਤੇ ਜਿਹੜਾ ਦੋਸ਼ ਲਾਉਂਦੇ ਹੋ ਕਿ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ, ਕਿਉਂ ਜਾ ਰਹੇ ਆ? ਕਦੀ ਕਿਸੇ ਨੇ ਇਹ ਸੋਚਣ ਦੀ ਕੋਸ਼ਿਸ਼ ਕੀਤੀ ਹੈ? ਜਿਹੜੀਆਂ ਨਰਸਾਂ 12-12 ਸਾਲ ਤੋਂ ਲੱਗੀਆਂ ਹੋਈਆਂ ਨੇ, ਨਿਗੂਣੀਆਂ ਤਨਖਾਹਾਂ ਦੇ ਉੱਤੇ ਉਹ ਸੰਘਰਸ਼ ਕਰ ਰਹੀਆਂ ਨੇ ਜੀ। ਨਾਲ ਦੀ ਨਾਲ ਕੋਵਿਡ ਦੇ ਦੌਰਾਨ ਉਹ ਡਿਊਟੀ ਵੀ ਦਿੰਦੀਆਂ ਤੇ ਧਰਨੇ ਵੀ ਲਾਉਂਦੀਆਂ ਜੀ ਵੀ ਸਾਡੀਆਂ ਤਨਖਾਹਾਂ ਜਿਹੜੀਆਂ ਨੇ ਉਹ ਤਾਂ ਹੁਣ ਤਾਂ ਵਧਾ ਦਿਓ। ਕਿਸੇ ਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕੀ। ਹੁਣ 1.25 ਲੱਖ ਰੁਪਈਆ ਜਾਂ 2 ਲੱਖ ਰੁਪਈਆ ਨਰਸਿੰਗ ਦੇ ਕੋਰਸ ਦੇ ਉੱਤੇ ਲਾ ਕੇ ਮੁੜ ਕੇ ਪੁਲਿਸ ਦੇ ਡੰਡੇ ਹੀ ਚੌਂਕਾਂ ਦੇ ਵਿੱਚ ਆ ਕੇ ਜਿਹੜੇ ਵੀ ਉਹ ਖਾਣੇ ਆ। ਇਸ ਕਰਕੇ ਕੌਣ ਇਹਨਾਂ ਕੋਰਸਾਂ ਦੇ ਵਿੱਚ ਜਿਹੜਾ ਉਹ ਜਾਊਗਾ? ਇਹ ਪੰਜਾਬ ਦਾ ਭਵਿੱਖ ਹੈ ਜੀ ਜਿਹੜਾ ਕੰਪਲੀਟਲੀ ਡਾਵਾਡੋਲ ਹੋਣ ਵਾਲੇ ਪਾਸੇ ਨੂੰ ਜਾ ਰਿਹਾ। ਪਰ ਹੈਰਾਨੀ ਵਾਲੀ ਗੱਲ ਇਹ ਹੈ ਜੀ ਕਿ ਸਿਆਸਤਦਾਨਾਂ ਨੂੰ ਇਹਦਾ ਕੋਈ ਫਿਕਰ ਨਹੀਂ। ਬਿਲਕੁਲ ਜੀ, ਉਹ ਤਾਂ ਚਾਹੁੰਦੇ ਆ ਅਨਪੜ੍ਹ ਰਹਿ ਜਾਣ ਲੋਕੀ। ਤੇ ਅੱਗੇ ਕਨਾਲ ਦੀ ਜੇ ਗੱਲ ਕਰੀਏ ਤਾਂ ਉਸ ਦੇ ਉੱਤੇ ਕਾਰਵਾਈ ਦੀ ਮਨਜ਼ੂਰੀ। ਇਹ ਕੁਣਾਲ ਕਾਮਰਾ ਜਿਹੜਾ ਹੈ, ਜਿਹੜੇ ਇਹ ਕਾਮੇਡੀਅਨ ਹੈ ਜੀ ਵੈਸੇ, ਪਰ ਪਿਛਲੇ ਦਿਨੀ ਜਦੋਂ ਇੱਥੇ ਅਰਨਬ ਗੋਸਵਾਮੀ ਨੂੰ ਜ਼ਮਾਨਤ ਦਿੱਤੀ ਗਈ ਹੈ ਤਾਂ ਉਹਨੇ ਲਗਾਤਾਰ ਟਵੀਟ ਕਰਕੇ ਬੜੇ ਸਾਰੇ ਸਵਾਲ ਜਿਹੜੇ ਜੀ ਉਹ ਖੜੇ ਕੀਤੇ ਸੀ। ਔਰ ਉਹਦੇ ਜਿਹੜੇ ਟਵੀਟ ਸੀ ਉਹਦੇ ਵਿੱਚ ਬਹੁਤ ਫਰਕ ਜਿਹੜਾ ਉਹ ਸੀਗਾ ਜੀ, ਕਿਉਂਕਿ ਅਰਨਬ ਗੋਸਵਾਮੀ ਨੂੰ ਜਿਹੜਾ ਸੀਗਾ ਉਹਦੀ ਐਪਲੀਕੇਸ਼ਨ ਤੁਰੰਤ ਮਨਜ਼ੂਰ ਕਰ ਲਈ ਗਈ ਤੇ ਮਹੀਨਿਆਂ ਤੋਂ ਜੇਲ੍ਹਾਂ ਦੇ ਵਿੱਚ ਜਿਹੜੇ ਉਹ ਫਸੇ ਹੋਏ ਲੋਕ ਨੇ ਉਹਨਾਂ ਦੀ ਐਪਲੀਕੇਸ਼ਨ COVID-19 ਦੀ ਆੜ ਦੇ ਵਿੱਚ ਜਿਹੜੀ ਜੀ ਉਹ ਸਾਈਡ ਦੇ ਉੱਤੇ ਰੱਖੀਆਂ ਹੋਈਆਂ ਨੇ। ਹੁਣ ਅਟਾਰਨੀ ਜਨਰਲ KK ਵੇਣੂਗੋਪਾਲ ਨੇ ਵਕੀਲ ਅਨੁਜ ਸਿੰਘ ਨੂੰ ਕਾਮੇਡੀਅਨ ਕੁਣਾਲ ਕਾਮਰਾ ਦੇ ਖਿਲਾਫ ਅਪਰਾਧਿਕ ਮਾਣਹਾਨੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਸਹਿਮਤੀ ਜਿਹੜੀ ਉਹ ਦਿੱਤੀ ਹੈ। ਕਾਮੇਡੀਅਨ ਨੇ ਜਿਹੜਾ ਸੀਗਾ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੇ ਖਿਲਾਫ ਇੱਕ ਟਵੀਟ ਕੀਤਾ ਸੀਗਾ। ਇਲਾਹਾਬਾਦ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਨ ਵਾਲੇ ਵਕੀਲ ਨੇ 19 ਨਵੰਬਰ ਨੂੰ ਅਟਾਰਨੀ ਜਨਰਲ ਤੋਂ ਸਹਿਮਤੀ ਦੇਣ ਦੇ ਵਾਸਤੇ ਐਪਲੀਕੇਸ਼ਨ ਲਾਈ ਸੀ। ਉਹਨੇ ਕੁਣਾਲ ਕਾਮਰਾ ਦੇ ਖਿਲਾਫ ਉਹਦੇ ਟਵੀਟ ਲਈ ਉੱਚ ਅਦਾਲਤ ਦੀ ਜਿਹੜੀ ਕੰਟੈਂਪਟ ਹੈ ਉਹਦੇ ਅਧੀਨ 1971 ਦੀ ਧਾਰਾ 15 ਦੇ ਤਹਿਤ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ। ਇਹ ਚਿੱਠੀ ਦੇ ਵਿੱਚ ਵੇਣੂਗੋਪਾਲ ਨੇ ਕਿਹਾ ਕਿ 18 ਨਵੰਬਰ ਦੀ ਰਾਤ ਨੂੰ ਉਹਨੇ 9:45 ਵਜੇ ਕੁਣਾਲ ਕਾਮਰਾ ਵੱਲੋਂ ਕੀਤੇ ਗਏ ਟਵੀਟ ਦੇ ਸਬੰਧ ਦੇ ਵਿੱਚ ਜਿਹੜੀ ਉਹਦੇ ਤੋਂ ਇਜਾਜ਼ਤ ਮੰਗੀ ਗਈ ਆ ਉਹਦੇ ਵਾਸਤੇ ਵਿਚਾਰ ਕੀਤਾ ਗਿਆ। ਕਾਮਰਾ ਨੇ 11 ਨਵੰਬਰ ਨੂੰ ਅਰਨਬ ਗੋਸਵਾਮੀ ਦੀ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕਈ ਟਵੀਟ ਕੀਤੇ ਸੀ। ਇਹਨਾਂ ਟਵੀਟ ਦੇ ਵਿੱਚ ਸੁਪਰੀਮ ਕੋਰਟ ਤੇ ਜਿਹੜੇ ਇਹ ਜੱਜ ਨੇ ਉਹਨਾਂ ਦੇ ਬਾਰੇ ਦੇ ਵਿੱਚ ਕਈ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਸੀਗੀਆਂ। ਪਿਛਲੇ ਸ਼ੁੱਕਰਵਾਰ ਨੂੰ ਕੁਣਾਲ ਕਾਮਰਾ ਨੇ ਆਪਣੇ ਟਵੀਟ ਹਟਾਉਣ ਜਾਂ ਉਹਦੇ ਵਾਸਤੇ ਮਾਫੀ ਮੰਗਣ ਤੋਂ ਨਾ ਕਰ ਦਿੱਤੀ। ਉਹਨੇ ਇਹ ਕਿਹਾ ਸੀ ਨਾ ਉਹ ਟਵੀਟ ਹਟਾਊਗਾ ਨਾ ਉਹ ਮਾਫੀ ਜਿਹੜੀ ਉਹ ਮੰਗੂਗਾ।
ਅਟਾਰਨੀ ਜਨਰਲ ਪਹਿਲਾਂ ਹੀ ਸੁਪਰੀਮ ਕੋਰਟ ਦੇ ਖਿਲਾਫ ਟਵੀਟ ਦੇ ਮਾਮਲੇ ਦੇ ਵਿੱਚ ਕੁਣਾਲ ਕਾਮਰਾ ਦੇ ਖਿਲਾਫ ਕੇਸ ਚਲਾਉਣ ਦੀ ਮਨਜ਼ੂਰੀ ਜਿਹੜਾ ਜੀ ਉਹ ਦੇ ਚੁੱਕੇ ਹੋਏ ਆ। ਔਰ 18 ਨਵੰਬਰ ਨੂੰ ਕਾਮਰਾ ਨੇ ਆਪਣੇ ਟਵੀਟ ਦੇ ਵਿੱਚ ਇਹ ਕਿਹਾ ਸੀਗਾ ਕਿ ਇਹਨਾਂ 2 ਉਂਗਲੀਆਂ ਦੇ ਵਿੱਚੋਂ ਇੱਕ ਚੀਫ ਜਸਟਿਸ A.S. ਬੋਬੜੇ ਦੇ ਵਾਸਤੇ ਆ, ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ, ਮਿਡਲ ਫਿੰਗਰ। ਉਹਨੇ 2 ਉਂਗਲਾਂ ਜਿਹੜੀਆਂ ਦੀ ਫੋਟੋ ਪਾਈ ਸੀ ਤੇ ਇਹ ਉਹਨੇ ਜਿਹੜਾ ਲਿਖਿਆ ਸੀਗਾ ਕਿ one of these 2 fingers for CJI, okay, let me not confuse you, it's the middle one। ਤੋ ਇਹ ਜਿਹੜਾ ਟਵੀਟ ਸੀਗਾ ਜੀ ਇਹ ਵਿਵਾਦਤ ਟਵੀਟ ਸੀਗਾ। ਉਹ ਇਹ ਕਹਿੰਦਾ ਕਿ ਮੈਂ ਇਹਨੂੰ ਟਵੀਟ ਨੂੰ ਆਪਣੇ ਨੂੰ ਹਟਾਉਣਾ ਨਹੀਂਗਾ, ਜੋ ਕਰਨਾ ਉਹ ਕਰ ਲਓ। ਹੁਣ ਸਵਾਲ ਜਿਹੜਾ ਵੱਡਾ ਨਾ ਜੀ ਉਹ ਇਹ ਆ ਕਿ ਇਹਦਾ ਬਣੂਗਾ ਕੀ। ਇਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਜਦੋਂ ਫੈਸਲਾ ਦਿੱਤਾ ਅਰਨਬ ਗੋਸਵਾਮੀ ਦੇ ਖਿਲਾਫ, ਉਹਦੇ 'ਚ ਇੱਕ ਜਿਹੜੀਆਂ ਚੀਜ਼ਾਂ ਨੇ ਉਹ ਬੜੀ ਅਹਿਮ ਹੈ, ਜਿਹੜੀ ਕਿ ਲਿਖਣ ਬੋਲਣ ਦੇ ਵਾਸਤੇ ਆਉਂਦੇ ਦਿਨਾਂ ਦੇ ਦੌਰਾਨ ਕਾਫੀ ਸਹਾਈ ਹੋ ਸਕਦੀ ਹੈ ਜੇ ਲੋਕਾਂ ਦੇ ਕਿਤੇ ਕੋਈ ਮੁਸ਼ਕਲ ਜਿਹੜੀ ਉਹ ਆਉਂਦੀ ਹੈ ਕੰਟੈਂਪਟ ਆਫ ਕੋਰਟ ਦੀ। ਉਹਦੇ ਵਿੱਚ ਇਹ ਲਿਖਿਆ ਗਿਆ ਕਿ ਮੈਂ ਨਹੀਂ ਅਰਨਬ ਗੋਸਵਾਮੀ ਨੂੰ ਕਦੀ ਸੁਣਿਆ। ਜੇ ਤੁਹਾਨੂੰ ਕੋਈ ਨਹੀਂ ਚੰਗਾ ਲੱਗਦਾ ਤੇ ਉਹਨੂੰ ਤੁਸੀਂ ਨਾ ਸੁਣੋ, ਉਹਨੂੰ ਤੁਸੀਂ ਨਾ ਪੜ੍ਹੋ, ਉਹਨੂੰ ਲਾਂਭੇ ਕਰ ਦਿਓ, ਤੁਸੀਂ ਉਹਨੂੰ ਸੁਣਦੇ ਕਿਉਂ? ਇਹ ਚੀਜ਼ ਬੜੀ ਅਹਿਮ ਹੈ। ਉਹ ਇਸ ਪੱਖੋਂ ਅਹਿਮ ਹੈ ਉਹ ਜਿਹੜਾ ਕੁਣਾਲ ਕਾਮਰਾ ਉਹ ਇਹ ਕਹਿੰਦਾ ਕਿ ਮੇਰੇ ਉੱਤੇ ਕੇਸ ਚਲਾਓ, ਮੈਂ ਵਕੀਲ ਨਹੀਂ ਕਰਨਾ ਕੋਈ, ਮੈਂ ਆਪ ਕੇਸ ਲੈਣਾ। ਉਹਦੇ ਵਿੱਚ ਉਹ ਪੁੱਛੂਗਾ ਕਿ ਮੇਰੇ ਟਵੀਟ ਤੁਸੀਂ ਕਿਉਂ ਪੜ੍ਹਦੇ ਹੋ? ਤੁਸੀਂ ਤਾਂ ਆਪਣੇ ਫੈਸਲੇ ਦੇ ਵਿੱਚ ਲਿਖਿਆ ਹੋਇਆ ਕਿ ਨਹੀਂ ਤੁਹਾਨੂੰ ਕੋਈ ਚੰਗਾ ਲੱਗਦਾ ਉਹਨੂੰ ਨਾ ਵੇਖੋ, ਉਹਨੂੰ ਨਾ ਪੜ੍ਹੋ। ਤੇ ਇਹ ਗੱਲ ਮੇਰੇ ਉੱਤੇ ਵੀ ਲਾਗੂ ਹੁੰਦੀ ਹੈ। ਉੱਥੇ ਤੁਸੀਂ ਫੈਸਲੇ ਦੇ ਵਿੱਚ ਇਹ ਕਹਿਤਾ, ਇੱਥੇ ਤੁਸੀਂ ਕਹਿੰਦੇ ਹੋ ਕਿ ਉਹਦੇ ਉੱਤੇ ਮਾਮਲਾ ਦਰਜ ਕਰੋ। ਜੀ ਜੀ ਜੀ। ਤੇ ਅੱਗੇ ਗੱਲ ਕਰਦੇ ਹਾਂ, ਕਰੋਨਾ ਦੇ ਮਾਮਲੇ ਬਹੁਤ ਵੱਧ ਗਏ ਨੇ ਜੀ ਇੰਡੀਆ ਦੇ ਵਿੱਚ। ਉਹ ਵੱਧ ਰਹੇ ਆ, ਕੁਛ ਸ਼ਹਿਰ ਖਾਸ ਤੌਰ ਦੇ ਉੱਤੇ ਘਿਰੇ ਆ। ਕੇਰਲਾ ਜਿਹੜਾ ਘਿਰ ਰਿਹਾ ਤੇ ਦਿੱਲੀ ਦੇ ਵਿੱਚ 24 ਘੰਟਿਆਂ ਦੇ ਵਿੱਚ 6600 ਦੇ ਕਰੀਬ ਮਾਮਲੇ ਨਵੇਂ ਸਾਹਮਣੇ ਆਏ ਆ। 118 ਮੌਤਾਂ ਹੋਰ ਹੋਈਆਂ ਨੇ, 8159 ਮੌਤਾਂ ਹੋ ਗਈਆਂ, ਜਦੋਂ ਕਿ ਕੇਰਲਾ ਦੇ ਵਿੱਚ 6000 ਮਾਮਲੇ ਜਿਹੜੇ ਉਹ ਸਾਹਮਣੇ ਆਏ। 28 ਮੌਤਾਂ ਦੇ ਨਾਲ 1998 ਮੌਤਾਂ ਜਿਹੜੀਆਂ ਉਹ ਕੁੱਲ ਹੋ ਗਈਆਂ। ਜੇ ਭਾਰਤ ਦੀ ਗੱਲ ਕਰੀਏ ਤਾਂ 24 ਘੰਟਿਆਂ ਦੇ ਵਿੱਚ 46000 ਤੋਂ ਉੱਪਰ ਮਾਮਲੇ ਨਵੇਂ ਸਾਹਮਣੇ ਆਏ ਆ। 90,50,000 ਤੇ 613 ਮਾਮਲੇ ਜਿਹੜੇ ਆ ਜੀ ਉਹ ਹੋ ਗਏ ਆ। ਔਰ ਇਹ 90 ਲੱਖ ਨੂੰ ਕ੍ਰਾਸ ਜਿਹੜਾ ਜੀ ਉਹ ਕਰ ਗਏ ਮੁਲਕ ਭਰ ਦੇ ਜਿਹੜੇ ਮਾਮਲੇ ਨੇ, ਜਿਹੜੇ ਬਿਨਾਂ ਕਿਸੇ ਸ਼ੱਕ ਦੇ ਵੱਡੀ ਫਿਕਰਮੰਦੀ ਵੱਲ ਨੂੰ ਇਸ਼ਾਰਾ ਜਿਹੜਾ ਉਹ ਕਰ ਰਹੇ ਆ। ਥਾਂ ਥਾਂ ਦੇ ਉੱਤੇ ਨਵੀਆਂ ਜਿਹੜੀਆਂ ਗਾਈਡਲਾਈਨਸ ਉਹ ਜਾਰੀ ਹੋ ਰਹੀਆਂ ਨੇ ਜੀ। ਪੰਜਾਬ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਮਹਾਰਾਸ਼ਟਰ ਜਿਹੜੀ ਆ ਇੱਥੇ ਸਾਰੇ ਜਗ੍ਹਾ ਦੇ ਉੱਤੇ ਕੇਸ ਜਿਹੜੇ ਉਹ ਵੱਧ ਰਹੇ ਆ। ਕਿਤੇ ਤਾਂ ਰਾਤ ਨੂੰ ਦੁਬਾਰਾ ਸਖਤੀ ਕਰ ਦਿੱਤੀ ਗਈ ਹੈ, ਰਾਤ ਦੇ ਕਰਫਿਊ ਤੋਂ ਲੈ ਕੇ ਲੋਕਡਾਊਨ ਤੱਕ ਵਿਚਾਰ ਕੀਤਾ ਜਾ ਰਿਹਾ। ਕਈ ਹੋਰ ਸਟੈਪ ਜਿਹੜੇ ਦੀ ਉਹ ਚੁੱਕੇ ਗਏ ਆ। ਜਿਹੜੇ ਹਰਿਆਣੇ ਦੇ ਸਕੂਲ ਆ ਉਹ 30 ਤਰੀਕ ਤੱਕ ਸਾਰੇ ਬੰਦ ਜਿਹੜੇ ਉਹ ਕਰ ਦਿੱਤੇ ਗਏ ਆ, 30 ਨਵੰਬਰ ਤੱਕ। ਉਧਰ ਮੁੰਬਈ ਦੇ ਵਿੱਚ ਜਿਹੜੇ ਸਕੂਲ ਆ ਉਹ 31 ਦਸੰਬਰ ਤੱਕ ਬੰਦ ਕਰ ਦਿੱਤੇ ਗਏ ਆ। ਇਹ ਕਿਹਾ ਜਾ ਰਿਹਾ ਕਿ ਮੁੰਬਈ ਵਾਲਾ ਫਾਰਮੂਲਾ ਸਮੁੱਚੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਉਹ ਲਾਗੂ ਹੋ ਸਕਦਾ ਹੈ। ਇਸ ਕਰਕੇ ਜਿਹੜਾ ਜੀ ਇੱਥੇ ਸਕੂਲ ਬੰਦ ਕੀਤੇ ਗਏ ਆ। ਇੱਥੇ ਦਿੱਲੀ ਦੇ ਵਿੱਚ ਜਿਹੜਾ ਜੀ ਦਿੱਲੀ ਦੀ ਸਰਕਾਰ ਨੇ ਜਿਹੜਾ 500 ਰੁਪਈਆ ਫਾਈਨ ਸੀਗਾ ਮਾਸਕ ਦਾ, ਉਹਨੂੰ 2000 ਰੁਪਈਆ ਜਿਹੜਾ ਜੀ ਉਹ ਕਰ ਦਿੱਤਾ। ਔਰ ਜਿਹੜਾ ਇਹ ਕਿਹਾ ਗਿਆ ਕਿ ਇਹਦੇ ਉੱਤੇ ਸਖਤੀ ਜਿਹੜੀ ਉਹ ਕੀਤੀ ਜਾਊਗੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਲਾਹੌਲ ਘਾਟੀ ਦੇ ਥੋਰਾਂਗ ਪਿੰਡ ਦੇ ਇੱਕ ਵਿਅਕਤੀ ਨੂੰ ਜਿਹੜਾ ਜੀ ਉਹ ਛੱਡ ਕੇ ਸਾਰਾ ਪਿੰਡ ਹੀ ਜਿਹੜਾ ਜੀ ਉਹ ਪੋਜ਼ਿਟਿਵ ਨਿਕਲ ਆਇਆ ਜੀ। ਇਹ ਬੜਾ ਹੈਰਾਨ ਕਰ ਦੇਣ ਵਾਲਾ ਜਿਹੜਾ ਜੀ ਉਹ ਮਾਮਲਾ ਹੈ ਕਿ ਇੱਕ ਵਿਅਕਤੀ ਦਾ ਵਾਇਰਸ ਦੀ ਚਪੇਟ ਦੇ ਵਿੱਚ ਨਾ ਆਉਣਾ, ਬਾਕੀ ਸਾਰਿਆਂ ਦਾ ਜਿਹੜਾ ਜੀ ਉਹ ਆ ਜਾਣਾ। ਵੈਸੇ ਤਾਂ ਓਵਰਆਲ ਹੀ ਦੇਖਿਆ ਜਾਵੇ ਤੇ ਪੂਰੀ ਸਮੁੱਚੀ ਦੁਨੀਆ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਜੀ ਉਹ ਬਹੁਤ ਚਰਚਿਤ ਹੈ ਕਰੋਨਾ। ਬਹੁਤ ਸਾਰੇ ਮੁਲਕਾਂ ਨੇ ਦੁਬਾਰਾ ਜਿਹੜੇ ਜੀ ਉਹ ਲੋਕਡਾਊਨ ਵੱਲ ਨੂੰ ਵੱਧ ਰਹੇ ਆ। ਔਰ ਕੈਨੇਡਾ ਦੇ ਵਿੱਚ ਜਿਹੜੀ ਬੜੀ ਫਿਕਰਮੰਦੀ ਪਾਈ ਜਾ ਰਹੀ ਹੈ ਕਿ ਉੱਥੇ ਵੀ ਜਿਹੜੇ ਕੇਸ ਨੇ ਉਹ ਵੱਡੀ ਗਿਣਤੀ ਦੇ ਵਿੱਚ ਵੱਧ ਰਹੇ ਆ। ਖਾਸ ਤੌਰ ਦੇ ਉੱਤੇ ਜਿਹੜੀ ਵੱਡੀ ਵਸੋਂ ਵਾਲੇ, ਜਿੱਥੇ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਆ, ਬਰੈਂਪਟਨ ਹੋ ਗਿਆ, ਸਰੀ ਹੋ ਗਿਆ, ਉੱਥੇ ਵੀ ਕੇਸਾਂ ਦੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਵਾਧਾ ਹੋ ਰਿਹਾ। ਸ਼ਾਇਦ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਅਵੇਅਰਨੈਸ ਵਿੱਚ ਇੱਕ ਵੱਡਾ ਰੋਲ ਨਿਭਾ ਰਿਹਾ। ਜੀ ਜੀ, ਲੋਕ ਕਈ ਵਾਰੀ ਅਵੇਸਲੇ ਤਾਂ ਹੋ ਹੀ ਜਾਂਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।